ਸਲਾਮੁਅਲੈਕੁਮ ਭੈਣ, ਕੀ ਹਾਲ ਹੈ? ਸ਼ੇਰ ਖਾਨ ਪਠਾਨ ਬੋਲਦਾ ਪਿਆ। ਮੈਂ ਗਿਆ ਸੀ ਉੱਥੇ ਕੈਫੇ 'ਤੇ ਨਾ, ਅਤੇ ਉਹ ਮੈਨੂੰ ਮਿਲਿਆ ਸੀ ਅਤੇ ਮੈਂ ਉਹਨੂੰ ਫਿਰ ਥੋੜ੍ਹਾ ਜਿਹਾ ਸਮਾਨ ਦਿੱਤਾ। ਉਹਦੇ ਕੋਲੋਂ ਤੁਹਾਡਾ ਨੰਬਰ ਲਿਆ ਅਤੇ ਬਹੁਤ ਅੱਛਾ ਸਮਾਨ ਜਿਹੜਾ ਨਾ ਆਇਆ ਹੋਇਆ ਵਾ। ਸਾਰਾ ਸਮਾਨ ਸਟੋਨ ਦੇ ਵਿੱਚ ਆ। ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਨੂੰ ਪਹੁੰਚਾ ਦਈਏ। ਜੀ ਜੀ ਭੈਣ, ਕੀ ਹਾਲ ਹੈ? ਸ਼ੇਰ ਖਾਨ ਬੋਲ ਰਿਹਾ ਭੈਣ। ਮੈਂ ਭੈਣ ਫੜਿਆ ਸੀ, ਪਿਸ਼ਾਵਰ ਜੇਲ੍ਹ 'ਚ ਸੀ। ਕੈਫੇ 'ਤੇ ਗਿਆ ਸੀ ਭਾਈ ਕੋ, ਫਿਰ ਉਹਨਾਂ ਕੋ ਤੁਹਾਡਾ ਨੰਬਰ ਲਿਆ, ਉਹਨਾਂ ਨੂੰ ਸਮਾਨ ਦਿੱਤਾ। ਸਮਾਨ ਬੜਾ ਚੰਗਾ ਆਇਆ ਸੀ। ਮੈਂ ਕਿਹਾ ਚਲੋ ਭਾਈ ਨੂੰ ਉਹਨਾਂ ਨਾਲ ਰਾਬਤਾ ਕਰ ਲਵਾਂ। ਮੈਂ ਭਾਈ ਉਹਨਾਂ ਨੂੰ ਦੇ ਕੇ ਆਇਆ, ਬਹੁਤ ਅੱਛਾ ਸਮਾਨ ਆ, ਸਟੋਨਾਂ ਦੇ ਵਿੱਚ ਆ। ਭਾਈ ਜੀ, ਇਹ ਕਹਿ ਰਿਹਾ ਜੀ ਸ਼ੇਰਾ ਪਠਾਨ, ਜਿਹਨੂੰ ਰਾਤੀ CCD ਮੁਕਾਬਲੇ ਦੇ ਵਿੱਚ ਪਾਰ ਕਰ ਦਿੱਤਾ ਗਿਆ। ਫੈਸਲਾਬਾਦ ਦਾ ਬਦਨਾਮੇ ਜ਼ਮਾਨਾ ਅਤੇ ਸਭ ਤੋਂ ਵੱਡਾ ਮਨਸ਼ਿਆਤ ਫਰੋਸ਼ ਆਇਸ ਦਾ ਡੀਲਰ ਸੀਗਾ। ਰਾਤੀ ਜਨਾਬੇ ਵਾਲੀ ਜੋੜੀ ਸਲਾਮਤ ਰਵੇ। ਪਹਿਲੇ ਤਾਂ ਇਹ ਕਹਿ ਦਈਏ ਨਾ, ਹਰ ਜਗ੍ਹਾ 'ਤੇ ਜੋੜੀਆਂ ਬਣੀਆਂ ਹੁੰਦੀਆਂ। CCD ਦੇ ਵਿੱਚ ਵੀ ਇੱਕ ਜੋੜੀ ਬਣੀ ਹੋਈ ਆ। CCD ਇੰਚਾਰਜ ਮਦੀਨਾ ਡਿਵੀਜ਼ਨ ਇੰਸਪੈਕਟਰ ਇਰਮ ਰਜ਼ਾ ਸ਼ਾਹ ਦੀ, CCD ਇੰਚਾਰਜ ਅਕਬਾਲ ਡਿਵੀਜ਼ਨ ਅਲੀ ਇਕਰਾਮ ਗੁਰਾਏ ਦੀ। ਇਸ ਜੋੜੀ ਨੇ ਨਾਕਾ ਲਾਇਆ ਹੋਇਆ ਸੀ ਲੋਅਰ ਕਰਾਰਾ, ਨਿੱਕੀ ਨਹਿਰ ਜਿਹੜੀ ਆ ਉਹਦੇ ਉੱਤੇ। ਜਦੋਂ ਮੋਟਰਸਾਈਕਲ ਸਵਾਰ ਮਨਸ਼ਿਆਤ ਫਰੋਸ਼ ਆਇਸ ਡੀਲਰ ਸ਼ੇਰਾ ਆਪਣੇ ਸਾਥੀਆਂ ਦੇ ਨਾਲ ਲੰਘਦਾ ਪਿਆ ਸੀ, ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ। ਸ਼ੇਰੇ ਪਠਾਨ ਉਹਨਾਂ ਨੇ ਜਦੋਂ ਇਹਨਾਂ ਨੂੰ ਦੇਖਿਆ ਕਿ ਇਰਮ ਰਜ਼ਾ ਸ਼ਾਹ ਦੀ ਅਤੇ ਅਲੀ ਇਕਰਾਮ ਗੁਰਾਏ ਦੀਆਂ ਟੀਮਾਂ ਜਿਹੜੀਆਂ ਨਾ ਅੱਗੇ ਨਾਕਾ ਲਾ ਕੇ ਖਲੋਤੀਆਂ ਹੋਈਆਂ ਵਾ, ਇਹਨਾਂ ਨੇ ਜਨਾਬੇ ਵਾਲੀ ਫਾਇਰਿੰਗ ਕਰ ਦਿੱਤੀ, ਜਿਹਦੇ ਨਤੀਜੇ ਦੇ ਵਿੱਚ ਇਹ ਆਇਸ ਡੀਲਰ ਬਦਨਾਮੇ ਜ਼ਮਾਨਾ ਸ਼ੇਰਾ ਪਠਾਨ ਹਲਾਕ ਹੋ ਗਿਆ। ਹੁਣ ਉਹ ਬੰਦੇ ਦੁਬਾਰਾ ਮੇਰੇ ਸਾਹਮਣੇ ਆ ਜਾਓ, ਕਮੈਂਟ ਸੈਕਸ਼ਨ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਓ। ਜਿਹੜੇ ਬੰਦੇ ਇਹ ਗੱਲ ਕਹਿੰਦੇ ਸੀ CCD ਮਾਵਰੇ ਅਦਾਲਤ ਕਤਲ ਕਰਦੀ ਪਈ ਆ, CCD ਬੰਦੇ ਫੜ ਕੇ ਮਾਰਦੀ ਪਈ ਆ, ਔਰ ਉਹਨਾਂ ਬੰਦਿਆਂ ਦਾ ਕਸੂਰ ਹੀ ਕੋਈ ਨਹੀਂ ਹੁੰਦਾ, ਉਹ ਬੰਦੇ ਬੇਗੁਨਾਹ ਹੁੰਦੇ ਆ। ਭਾਜੀ, ਅਸੀਂ ਵਾਇਸ ਰਿਕਾਰਡਿੰਗ ਤੁਹਾਨੂੰ ਦੇਣ ਡੇ ਆ, ਅਸੀਂ ਕੰਡਿਆਂ ਦੇ ਉੱਪਰ ਰੱਖੀ ਹੋਈ ਮਨਸ਼ਿਆਤ ਇਸ ਬੰਦੇ ਦੀ ਦੇਣ ਡੇ ਆ। ਤੁਸੀਂ ਮੈਨੂੰ ਦੱਸਣਾ, ਉਹ ਬੰਦੇ ਵੀ ਹੁਣ ਜ਼ਰਾ ਸਾਹਮਣੇ ਆਓ, ਜਿਨ੍ਹਾਂ ਦੇ ਨਿਆਣੇ ਇਹਨਾਂ ਮਨਸ਼ਿਆਤ ਫਰੋਸ਼ਾਂ ਦੀ ਵਜ੍ਹਾ ਤੋਂ, ਇਹਨਾਂ ਆਇਸ ਡੀਲਰਾਂ ਦੀ ਵਜ੍ਹਾ ਤੋਂ ਤਬਾਹ ਔਰ ਬਰਬਾਦ ਹੋ ਗਿਆ। ਤੁਸੀਂ ਵੀ ਜ਼ਰਾ ਆਓ, ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਨਿਆਣੇ ਦਾ ਕੀ ਹਾਲ ਆ। ਜਿਹੜੇ ਬੰਦੇ ਕਹਿੰਦੇ ਸੀ ਇਹਨਾਂ ਨੂੰ ਗਲਤ ਮਾਰਦੇ ਪਏ ਆ, ਉਹ ਜ਼ਰਾ ਦੱਸੋ ਕਿ ਇਹ ਕਿਹੜਾ ਗਲਤ ਕੰਮ ਆ ਜਿਹੜੀ CCD ਕਰਦੀ ਪਈ ਆ। ਅਗਰ ਤੁਹਾਡੇ ਨਿਆਣਿਆਂ ਦੇ ਜਿਸਮ ਦੇ ਵਿੱਚ, ਅਗਰ ਸਾਡੀ ਨੌਜਵਾਨ ਨਸਲ ਦੇ ਜਿਸਮ ਦੇ ਵਿੱਚ ਇਹ ਲੋਕ ਜ਼ਹਿਰ ਉਤਾਰਦੇ ਪਏ ਆ ਔਰ ਸਰੇਆਮ ਉਤਾਰਦੇ ਪਏ ਆ, ਕੈਫਿਆਂ 'ਤੇ ਬਹਿ ਕੇ ਉਤਾਰਦੇ ਪਏ ਆ, ਲੋਕਾਂ ਦੇ ਘਰਾਂ ਜਾ ਕੇ ਮਨਸ਼ਿਆਤ ਦਿੰਦੇ ਪਏ ਆ ਔਰ ਸਟੋਨ ਦੇ ਵਿੱਚ ਜਾ ਕੇ ਦਿੰਦੇ ਪਏ ਆ, ਯਾਨੀ ਕਿ ਥੋਕ ਦੇ ਵਿੱਚ ਜਾ ਕੇ ਦਿੰਦੇ ਪਏ, ਵੱਡੇ ਵੱਡੇ ਪੱਥਰ ਹੀ ਦੇਣ ਡੇ ਆ ਕਿ ਕ੍ਰਸ਼ ਤੁਸੀਂ ਆਪ ਕਰ ਲਿਓ। ਇਹਨਾਂ ਨੂੰ ਮਾਰਨਾ, ਇਹਨਾਂ ਨੂੰ ਜ਼ਖਮੀ ਕਰਨਾ, ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦਾ ਹਲਾਕ ਹੋ ਜਾਣਾ। ਮੇਰਾ ਖਿਆਲ ਆ ਰਮਜ਼ਾਨ ਦੇ ਵਿੱਚ CCD ਵਾਲੇ ਪਤਾ ਨਹੀਂ ਕਿੰਨੇ ਗੁਣਾ ਸਵਾਬ ਕਵਾਈ ਜਾਂਦੇ ਆ। ਇੱਕ ਤਾਂ ਹੁੰਦਾ ਵਾ ਕਿ ਇੱਕ ਸਵਾਬ ਕਰਨ ਦਾ ਅਜਰ 70 ਗੁਣਾ ਹੋ ਜਾਂਦਾ ਵਾ। ਮੇਰਾ ਖਿਆਲ ਆ ਕਿ CCD ਵਾਲੇ ਜਿਹੜਾ ਕੰਮ ਕਰਨ ਡੇ ਆ, ਇਹਨਾਂ ਦਾ ਅਜਰ ਤਾਂ ਪਤਾ ਨਹੀਂ ਕਿੰਨੇ ਗੁਣਾ ਹੋ ਜਾਣਾ ਵਾ। ਅਜਰ ਵਧਣ ਦੀ ਵਜ੍ਹਾ ਤੁਹਾਨੂੰ ਮੈਂ ਦੱਸ ਦਿੰਦਾ ਵਾ। ਇੱਕ ਇਨਸਾਨ ਦੀ ਜ਼ਿੰਦਗੀ ਬਚਾਉਣਾ, ਪੂਰੀ ਇਨਸਾਨੀਅਤ ਦੀ ਜ਼ਿੰਦਗੀ ਬਚਾਉਣਾ ਵਾ। ਇਹਨੂੰ ਮਾਰ ਕੇ ਮਲਕ ਤਾਰਕ ਨੇ, ਇਰਮ ਰਜ਼ਾ ਸ਼ਾਹ ਨੇ ਤੇ ਅਲੀ ਇਕਰਾਮ ਗੁਰਾਏ ਨੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਬਚਾ ਲਈਆਂ ਹੋਣਗੀਆਂ। ਹੁਣ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਬਚਾਈਆਂ ਹੋਣਗੀਆਂ। ਇਹਦਾ ਅਜਰ ਵੀ, ਅਗਰ ਇੱਕ ਇਨਸਾਨ ਨੂੰ ਬਚਾਉਣ ਦਾ ਅਜਰ ਪੂਰੀ ਇਨਸਾਨੀਅਤ ਨੂੰ ਬਚਾਉਣਾ ਹੁੰਦਾ ਵਾ, ਤੇ ਇਹਨਾਂ ਨੇ ਪਤਾ ਨਹੀਂ ਕਿੰਨਿਆਂ ਬੰਦਿਆਂ ਨੂੰ ਬਚਾ ਕੇ ਪਤਾ ਨਹੀਂ ਕਿੰਨਾ ਅਜਰ ਤੇ ਕਿੰਨਾ ਸਵਾਬ ਕਮਾ ਲਿਆ ਹੋਣਾ ਵਾ। ਲਿਹਾਜ਼ਾ ਮੈਂ ਉਹਨਾਂ ਲੋਕਾਂ ਅੱਗੇ ਗੁਜ਼ਾਰਿਸ਼ ਕਰਦਾ ਵਾਂ ਜਿਹੜੇ CCD ਦੇ ਉੱਪਰ ਜਾਂ ਪੁਲਿਸ ਦੇ ਉੱਪਰ ਬੇਜਾ ਤਨਕੀਦ ਕਰਦੇ ਨੇ। ਹਾਂ, ਅਗਰ ਇਹਨਾਂ ਦਾ ਕੋਈ ਗਲਤ ਕੰਮ ਆ, ਮੈਂ ਜਨਾਬੇ ਲਈ ਧੜ ਤੋਂ ਜ਼ਿਆਦਾ ਔਰ ਧੜ ਤੋਂ ਅੱਗੇ ਵੱਧ ਕੇ ਇਹਨਾਂ ਦੇ ਉੱਪਰ ਤਨਕੀਦ ਕਰਦਾ ਵਾਂ। ਲੇਕਿਨ ਅਗਰ ਇਹ ਅੱਛਾ ਕੰਮ ਕਰਦੇ ਆ ਤੇ ਖੁਦਾ ਦਾ ਨਾਮ ਆ, ਲੋਕਾਂ ਨੂੰ ਦੱਸਿਆ ਕਰੋ ਤੇ ਤੁਹਾਨੂੰ ਆਪ ਨੂੰ ਵੀ ਪਤਾ ਹੋਣਾ ਚਾਹੀਦਾ ਵਾ ਕਿ ਇਹਨਾਂ ਦਾ ਬੜਾ ਅੱਛਾ ਕੰਮ। ਬਹੁਤ ਸ਼ੁਕਰੀਆ।